ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਹਰਜੋਤ ਸਿੰਘ ਖਾਲਸਾ ਜੀ ਸੈਨੋਜ਼ੇ ਸਟੂਡੀਓਜ਼ ਤੋਂ ਜੁੜ ਚੁੱਕੇ ਨੇ। ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਸਤੰਬਰ ਦੀ 29 ਤਰੀਕ ਆ, ਦਿਨ ਬੁੱਧਵਾਰ ਆ, ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 4082722500। ਗੁਰਦੀਪ ਸਿੰਘ ਵਰਦੀ, ਕਲੋਵਿਸ, ਸਤਨਾਮ ਸਿੰਘ, ਸ਼ੇਰਗਿੱਲ, ਸੈਲਮਾ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਲਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ, ਗੁਰਪਾਲ ਸਿੰਘ ਸੋਹਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99-180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਦੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 5592663737। ਟਰੀਅਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਡਰਾਈਵਰਸ ਹਾਇਰ ਕਰ ਰਹੇ ਹਨ। 60 ਸੈਂਟ ਪਰ ਮਾਈਲ ਤੇ 70 ਸੈਂਟ ਪਰ ਮਾਈਲ ਤੁਹਾਨੂੰ ਦੇਣਗੇ। ਕਾਲ 5598344000। ਟੇਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕੀਆਨਾ 4159090503। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕਹਿੰਦੇ ਪਈ ਇਕੁਆਡੋਰ ਦੇ ਵਿੱਚ ਇੱਕ ਜਿਹੜੀ ਜੇਲ੍ਹ ਆ, ਉਹਦੇ ਵਿੱਚ ਜਿਹੜੇ ਕੈਦੀ ਆ ਉਹ ਆਪਸ ਦੇ ਵਿੱਚ ਲੜ ਪਏ ਤੇ 100 ਜਾਣਿਆਂ ਦੀ ਜਿਹੜੀ ਆ ਮੌਤ ਹੋਈ ਲੱਗਦੀ ਹੈਗੀ ਆ, ਤੇ 52 ਜਾਣੇ ਜਿਹੜੇ ਆ ਉਹ ਫੱਟੜ ਹੋਏ ਆ। ਇਹ ਲੇਟੈਸਟ ਕੁਛ ਮਿੰਟ ਪਹਿਲਾਂ ਦੀ ਜਿਹੜੀ ਖਬਰ ਆ ਰਹੀ ਹੈਗੀ ਆ ਜੀ। ਜਿਹੜੀ ਗਵਰਨਮੈਂਟ ਸ਼ਟਡਾਊਨ ਆ ਉਸ ਨੂੰ ਲੈ ਕੇ ਜੇ ਗੱਲ ਕਰਦੇ ਜਾਈਏ, ਹੁਣੇ ਲੇਟੈਸਟ ਅਪਡੇਟ ਜਿਹੜੀ ਉਹ ਆ ਰਹੀ ਆ। ਕਹਿੰਦੇ ਸੈਨੇਟ ਮੈਜੋਰਟੀ ਲੀਡਰ ਤੇ ਰਿਪਬਲਿਕਨਸ ਦੇ ਦਰਮਿਆਨ ਸਮਝੌਤਾ ਹੋਇਆ ਹੈ। ਜਿਹੜੀ ਸਟਾਪ ਗੈਪ ਫੰਡਿੰਗ ਬਿੱਲ ਆ ਉਸ ਦੇ ਉੱਤੇ ਵੋਟ ਕੱਲ੍ਹ ਨੂੰ ਜਿਹੜੀ ਉਹ ਕਰਵਾਈ ਜਾ ਸਕਦੀ ਆ। ਇਸ ਦੇ ਤਹਿਤ ਜਿਹੜੀ ਗਵਰਨਮੈਂਟ ਦੀ ਉਸ ਨੂੰ ਫੰਡ ਕਰਨ ਦੀ ਜਿਹੜੀ ਬਿੱਲ ਆ ਉਸ ਦੇ ਉੱਤੇ ਕੱਲ੍ਹ ਨੂੰ ਹੋਊਗੀ। ਅੱਜ ਇਸ ਤੋਂ ਪਹਿਲਾਂ ਸਵੇਰੇ ਜਿਹੜੀ ਨੈਂਸੀ ਪਲੋਸੀ ਆ ਹਾਊਸ ਦੇ ਵਿੱਚ, ਉਸਨੇ ਜਿਹੜੇ ਮੋਡਰੇਟ ਜਿਹੜੇ ਹਾਊਸ ਦੇ ਹੈਗੇ ਸੀਗੇ ਡੈਮੋਕ੍ਰੇਟਸ, ਉਹਨਾਂ ਦੇ ਨਾਲ ਜਿਹੜਾ ਕਹਿ ਲਓ ਵੀ ਸਮਝੌਤਾ ਸੈਂਟਰਿਸਟ ਦੇ ਨਾਲ ਜਿਹੜਾ ਸਟੈਂਡ ਆਫ ਸੀਗਾ ਡੈਟ ਦਾ, ਉਸ ਨੂੰ ਡਿਫਿਊਜ਼ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ। ਤੇ ਹੁਣ ਇੱਕ ਇਕੱਲਾ ਹੀ ਜਿਹੜਾ ਡੈਟ ਦਾ ਬਿੱਲ ਆ ਉਹ ਆਊਗਾ। ਉਸ ਦੇ ਨਾਲ ਕੁਛ ਵੀ ਚੀਜ਼ ਜਿਹੜੀ ਆ ਕਹਿੰਦੇ ਵੀ ਇਹਨਾਂ ਦੇ ਦੁਆਰਾ ਜਿਹੜੀ ਜੋੜੀ ਨਹੀਂ ਗਈ। ਇਹ ਚਾਹੁੰਦੇ ਸੀਗੇ ਪਹਿਲਾਂ ਵੀ $3.5 ਟ੍ਰਿਲੀਅਨ ਦੇ ਜਿਹੜੇ ਰੀਕਨਸਲੀਏਸ਼ਨ ਬਿੱਲ ਆ ਉਸ ਦੇ ਵਿੱਚ ਹੀ ਇਸ ਨੂੰ ਜੋੜ ਕੇ ਪਾਸ ਨਾਲ ਜਿਹੜਾ ਕਰਵਾਉਣ ਦੀ ਕੋਸ਼ਿਸ਼ ਸੀਗੀ। ਉਹਨਾਂ ਨੇ ਇਕੱਲੇ ਤੌਰ ਦੇ ਉੱਤੇ ਇੱਕ ਵੱਖਰੀ ਬਿੱਲ ਵੀ ਪਾਸ ਜਿਹੜਾ ਉਹ ਕਰ ਦਿੱਤਾ ਸੀ, ਪਰ ਉਹ ਸੈਨੇਟ ਦੇ ਵਿੱਚ ਹਾਰ ਗਿਆ ਸੀਗਾ। ਹੁਣੇ ਜਿਹੜੇ ਚੱਕ ਸ਼ੂਮਰ ਆ ਉਹਨਾਂ ਨੇ ਇਹ ਅਨਾਊਂਸ ਕੀਤਾ ਆ ਵੀ ਉਹਨਾਂ ਦਾ ਸਮਝੌਤਾ ਰਿਪਬਲਿਕਨਸ ਦੇ ਨਾਲ ਹੋਇਆ ਆ ਤੇ ਕੱਲ੍ਹ ਨੂੰ ਇਸ ਦੇ ਉੱਤੇ ਜਿਹੜੀ ਆ ਉਹ ਵੋਟਿੰਗ ਹੋਵੇਗੀ। ਤੇ ਨਾਲ ਹੀ ਜਿਹੜਾ ਬਾਈ ਪਾਰਟੀਜ਼ਨ ਜਿਹੜਾ ਬਿੱਲ ਸੀਗਾ ਜਿਹੜਾ ਸੈਨੇਟ ਦੇ ਵਿੱਚ ਪਾਸ ਹੋ ਚੁੱਕਾ ਆ, ਉਸ ਦੇ ਉੱਤੇ ਕੱਲ੍ਹ ਨੂੰ ਵੋਟ ਜਿਹੜੀ ਉਹ ਹੋਣੀ ਆ। ਤੇ ਜਿਹੜੇ ਪ੍ਰੋਗਰੈਸਿਵਸ ਆ ਉਹ ਇਸ ਨੂੰ ਸਿੰਕ ਕਰਨ ਦੀ ਚੇਤਾਵਨੀ ਜਿਹੜੀ ਆ, ਧਮਕੀ ਜਿਹੜੀ ਉਹ ਦੇ ਰਹੇ ਆ। ਜਿਹੜੇ ਬਰਨੀ ਸੈਂਡਰਸ ਆ ਉਹਨਾਂ ਨੇ ਤਾਂ ਪਹਿਲਾਂ ਹੀ ਕਿਹਾ ਆ ਵੀ ਜਿਹੜੇ ਪ੍ਰੋਗਰੈਸਿਵ ਡੈਮੋਕ੍ਰੇਟਸ ਆ ਉਹਨਾਂ ਨੂੰ ਇਸ ਬਿੱਲ ਨੂੰ ਪਾਸ ਜਿਹੜਾ ਉਹ ਨਹੀਂ ਜਿਹੜਾ ਉਹ ਕਰਨਾ ਜਿਹੜਾ ਉਹ ਚਾਹੀਦਾ। ਸੋ ਇਹ ਕਾਫੀ ਜਿਹੜੀ ਉਹ ਮੁਸ਼ਕਿਲ ਹੋਊਗੀ ਇਸ ਦੇ ਪਾਸ ਹੋਣ ਦੇ ਅਸਾਰ ਇਸ ਲਈ ਵੀ ਜਿਹੜੇ ਜ਼ਿਆਦਾ ਆ ਕਿਉਂਕਿ ਜਿਹੜੇ ਕੁਛ ਰਿਪਬਲਿਕਨਸ ਆ ਉਹਨਾਂ ਦਾ ਵੀ ਇਸ ਦੇ ਵਿੱਚ ਇਹਨਾਂ ਨੂੰ ਸਾਥ ਪ੍ਰਾਪਤ ਸੀਗਾ। ਸੋ ਈਵਨ ਜੇ ਜਿਹੜੇ ਪਾਰਟੀ ਲਾਈਨਸ ਦੇ ਉੱਤੇ ਜੇ ਵੋਟ ਜਿਹੜੀ ਉਹ ਹੁੰਦੀ ਆ ਤਾਂ ਸੋ ਫਿਰ ਜਿਹੜੀ ਮੁਸ਼ਕਿਲ ਆ ਇਸ ਬਿੱਲ ਨੂੰ ਆ ਸਕਦੀ ਆ ਜੇ ਉਹ ਅਗੇਂਸਟ ਕਰਦੇ। ਪਰ ਕੁਛ ਕਿਉਂਕਿ GOP ਵਾਲੇ ਆਲਰੇਡੀ ਇਸ ਦੇ ਵਿੱਚ ਨਾਲ ਜੁੜੇ ਸੀਗੇ, ਸੋ ਇਹ ਦੇਖਣਾ ਜਿਹੜਾ ਹੋਊਗਾ। ਸੋ ਨੈਂਸੀ ਪਲੋਸੀ ਹੁਣਾਂ ਦਾ ਇਸ ਦੇ ਉੱਤੇ ਡਿਲੇ ਕਰਨ ਦਾ ਮਕਸਦ ਜਿਹੜਾ ਉਹ ਇਹ ਸੀਗਾ ਵੀ ਚਾਹੁੰਦੇ ਸੀਗੇ ਵੀ ਇਸ ਤੋਂ ਪਹਿਲਾਂ $3.5 ਟ੍ਰਿਲੀਅਨ ਵਾਲਾ ਜਿਹੜਾ ਬਾਈਡਨ ਹੁਣਾਂ ਦੇ ਏਜੰਡੇ ਦਾ ਬਿੱਲ ਆ ਉਸ ਨੂੰ ਪਹਿਲਾਂ ਜਿਹੜਾ ਉਹ ਪਾਸ ਕਰਵਾ ਲਿਆ ਜਾਵੇ। ਪਰ ਸੈਨੇਟ ਦੇ ਵਿੱਚ ਹਾਲ ਦੀ ਘੜੀ ਇਹਨਾਂ ਨੂੰ ਆਪਣੇ ਹੀ ਜਿਹੜੇ 2 ਡੈਮੋਕ੍ਰੇਟਸ ਆ ਉਹਨਾਂ ਦਾ ਸਾਥ ਪ੍ਰਾਪਤ ਜਿਹੜਾ ਉਹ ਨਹੀਂ ਹੋ ਰਿਹਾ। ਬਿਲਕੁਲ, ਜਿਹੜੇ ਮੈਂਸ਼ਨ ਆ ਉਹ ਕਹਿੰਦੇ ਵੀ ਮੈਂ $3.5 ਟ੍ਰਿਲੀਅਨ ਦਾ ਜਿਹੜਾ ਬਿੱਲ ਹੈਗਾ ਆ ਰੀਕੌਂਸਲੀਏਸ਼ਨ ਪੈਕੇਜ ਆ ਉਸ ਦੀ ਸਪੋਰਟ ਨਹੀਂ ਕਰੂੰਗਾ।
ਸੋ ਇਹ ਉਹਨਾਂ ਨੇ ਕਲੀਅਰਲੀ ਕਹਿ ਦਿੱਤਾ ਹੈਗਾ ਆ। ਤੇ ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ ਉਹ ਕਹਿੰਦੇ ਆ ਵੀ ਉਹ ਵੀ ਨਹੀਂ ਚਾਹੁੰਦੇ ਹੈਗੇ ਰੀਕੌਂਸੀਲੀਏਸ਼ਨ, ਜਿਹੜਾ ਤਾਂ ਕਿ ਜਿਹੜਾ ਰੇਜ਼ ਕੀਤੀ ਜਾਵੇ ਡੈਪਟ ਸੀਲਿੰਗ। ਤੇ ਪਲੋਸੀ ਨੇ, ਜਿਹੜੀ ਨੈਂਸੀ ਪਲੋਸੀ ਆ ਹਾਊਸ ਸਪੀਕਰ, ਉਹਨਾਂ ਨੇ ਇਹ ਕਿਹਾ ਵੀ ਕੱਲ੍ਹ ਨੂੰ ਜਿਹੜਾ ਆ ਡੈਪਟ ਸੀਲਿੰਗ ਨੂੰ ਸਸਪੈਂਡ ਕਰਨ ਦੇ ਉੱਤੇ ਜਿਹੜੀ ਵੋਟ ਪਾਈ ਜਾਊਗੀ। ਰਿਪਬਲਿਕਨ ਕਾਂਗਰਸਮੈਨ ਲਿਜ਼ ਚੇਨੀ ਨੇ ਜਨਰਲ ਮਾਰਕ ਮਿਲੇ ਦੇ ਐਕਸ਼ਨ ਜਿਹੜੇ ਕੈਪੀਟਲ ਇੰਸੋਰੈਕਸ਼ਨ ਦੇ ਉੱਤੇ ਹੋਏ ਸੀ, ਉਹਦੀ ਜਿਹੜੀ ਐਪਰੀਸ਼ੀਏਸ਼ਨ ਕੀਤੀ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਦੋ ਜਿਹੜੇ ਸੈਨੇਟਰ ਹੈਗੇ ਆ, ਇੱਕ ਮੈਂਚਨ ਤੇ ਦੂਸਰੇ ਜਿਹੜੇ ਐਰੀਜ਼ੋਨਾ ਤੋਂ ਸਿਨੇਮਾ ਹੈਗੇ ਆ। ਸੋ ਉਹਦਾ ਵੀ ਜਿਹੜਾ ਕ੍ਰਿਸਟਨ ਸਿਨੇਮਾ ਸੈਨੇਟਰ ਆ ਐਰੀਜ਼ੋਨਾ ਤੋਂ, ਉਹਨਾਂ ਦਾ ਕਾਫੀ ਵਿਰੋਧ ਹੋ ਰਿਹਾ ਉਹਨਾਂ ਦੇ ਡਿਸਟ੍ਰਿਕਟ ਦੇ ਵਿੱਚ ਵੀ ਜੇ ਤੁਸੀਂ ਅਪਰੂਵ ਕੀਤਾ, ਉਹਦੇ ਹੱਕ 'ਚ ਗਏ 3.5 ਟ੍ਰਿਲੀਅਨ ਵਾਲੇ ਜਿਹੜਾ ਪੈਕੇਜ ਆ, ਤੇ ਫਿਰ ਉਹਨਾਂ ਦੀ ਜਿਹੜੀ ਸੀਟ ਆ ਉਹ ਖਤਰੇ 'ਚ ਹੋ ਸਕਦੀ ਆ। ਸੋ ਜਿਹੜੇ ਡੈਮੋਕਰੇਟ ਆ ਉਹ ਹੁਣ ਕਾਫੀ, ਜਿਹੜੇ ਦੋ ਸੈਨੇਟਰ ਆ ਉਹਨਾਂ ਦੇ ਆਪਣੀ ਸੈਨੇਟਰ ਆ, ਉਹਨਾਂ ਤੋਂ ਕਾਫੀ ਅਪਸੈਟ ਹੈਗੇ ਆ। ਅਗਲੀ ਜਿਹੜੀ ਇਸ ਦੇ ਵਿੱਚ ਹੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਸੋ ਜਿਹੜੇ ਸੈਨੇਟ ਦੇ ਮੈਜੋਰਟੀ ਵਿਪ ਡਿਕ ਡਰਬਨ ਆ, ਉਹਨਾਂ ਨੇ ਜਿਹੜੇ ਆਪਣੇ ਡੈਮੋਕ੍ਰੇਟ ਕਲੀਗਸ, ਖਾਸ ਕਰਕੇ ਜੋ ਮੈਂਚਨ ਆ, ਉਹਨਾਂ ਨੂੰ ਅੱਜ ਇਹ ਕਿਹਾ ਵੀ ਜਿਹੜੇ ਡੈਮੋਕ੍ਰੇਟਸ ਦਾ ਜਿਹੜਾ ਸਪੈਂਡਿੰਗ ਬਿੱਲ ਹੈਗਾ $3.5 ਟ੍ਰਿਲੀਅਨ ਵਾਲਾ, ਇਸ ਦੇ ਵਿੱਚ ਉਹ ਸਮਰਥਨ ਜਿਹੜਾ ਉਹ ਕਰਨ। ਸੋ ਮੈਂਚਨ ਹੋਣਾ ਦਾ ਇਹ ਜਿਹੜਾ ਫੈਸਲਾ ਵੀ ਇਸ ਨੂੰ ਸਪੋਰਟ ਜਿਹੜੀ ਉਹ ਨਹੀਂ ਕਰਨਗੇ, ਇਹ ਡੈਮੋਕ੍ਰੇਟਾਂ ਦੇ ਲਈ ਕਾਫੀ ਘਾਤਕ ਜਿਹੜਾ ਆ ਉਹ ਹਾਲ ਦੀ ਘੜੀ ਸਾਬਤ ਜਿਹੜਾ ਉਹ ਹੋ ਸਕਦਾ ਆ। ਸੋ ਇਨਫੈਕਟ ਜਿਹੜਾ ਹਰਜੋਤ ਸਿੰਘ ਜੀ, ਹਾਊਸ ਨੇ ਆਲਰੇਡੀ ਡੈਟ ਸੀਲਿੰਗ ਨੂੰ ਸਸਪੈਂਡ ਕਰਨ ਦੇ ਲਈ ਵੋਟ ਜਿਹੜੀ ਉਹ ਪਾ ਦਿੱਤੀ ਹੈ। 212 ਦੇ ਮੁਕਾਬਲੇ 219 ਦੇ ਨਾਲ ਹਾਊਸ ਦੇ ਵਿੱਚ ਇਹ ਜਿਹੜਾ ਨੈਸ਼ਨਲ ਡੈਟ ਲਿਮਿਟ ਆ, ਇਸ ਨੂੰ ਦਸੰਬਰ 16 2022 ਤੱਕ ਜਿਹੜਾ ਸਸਪੈਂਡ ਕਰਨ ਦਾ ਜਿਹੜਾ ਉਹ ਸੀਗਾ। ਦੋ ਡੈਮੋਕ੍ਰੇਟ ਜਿਹੜੇ ਕਰਟ ਸ਼ਰੇਡਰ ਓਰੇਗਨ ਤੋਂ ਤੇ ਜੈਰਡ ਗੋਲਡਨ ਮੇਨ ਤੋਂ, ਉਹਨਾਂ ਨੇ ਰਿਪਬਲਿਕਨਸ ਦੇ ਨਾਲ ਮਿਲ ਕੇ ਇਸ ਦੇ ਅਗੇਂਸਟ ਜਿਹੜੀ ਉਹ ਵੋਟ ਪਾਈ। ਤੇ ਉਧਰੋਂ ਜਿਹੜੇ ਆ ਰਿਪਬਲਿਕਨਸ ਦੇ ਵੱਲੋਂ ਐਡਮ ਕਿੰਜ਼ਿੰਗਰ, ਉਹਨਾਂ ਨੇ ਡੈਮੋਕ੍ਰੇਟਸ ਦੇ ਵੱਲ ਆ ਕੇ ਜਿਹੜੀ ਆ ਇਹ ਵੋਟ ਪਾਈ। ਹੁਣ ਸੈਨੇਟ ਦੇ ਵਿੱਚ ਕਹਿੰਦੇ ਆ ਇਹ ਜਾਊਗਾ, ਜਿੱਥੇ ਕਹਿੰਦੇ ਆ ਵੀ ਇੱਕ ਵਾਰੀ ਇਹ ਜਿਹੜੇ ਫੇਲ ਹੋਣ ਦੇ ਆਸਾਰ ਜਿਹੜੇ ਇਸ ਦੇ ਹੈਗੇ ਨੇ। ਜੀ, ਅਗਲੀ ਖਬਰ ਜਿਹੜੀ ਆ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਆ ਰਹੀ ਹੈ। ਕਹਿੰਦੇ ਭਈ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹ ਹੁਣ ਇਸ ਕੰਮ ਦੇ ਉੱਤੇ ਵਰਕਆਊਟ ਕਰ ਰਿਹਾ ਭਈ ਜਿਹੜਾ ਰੀਮੇਨ ਇਨ ਮੈਕਸੀਕੋ ਪਾਲਿਸੀ ਸੀ, ਵੀ ਜਿਹੜੇ ਇਲੀਗਲ ਲੋਕ ਇੱਧਰ ਆਉਂਦੇ ਸੀ, ਹੁਣ ਆਉਣ ਤੋਂ ਉਹਨਾਂ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੀ ਇੱਕ ਪਾਲਿਸੀ ਤਿਆਰ ਕੀਤੀ ਸੀ ਵੀ ਉਹਨਾਂ ਨੂੰ ਮੈਕਸੀਕੋ ਦੇ ਵਿੱਚ ਹੀ ਰਹਿ ਕੇ ਜਿਹੜਾ ਆ ਅਪਲਾਈ ਕਰਨਾ ਪਊਗਾ। ਉਸ ਪਾਲਿਸੀ ਨੂੰ ਓਵਰਟਰਨ ਜਿਹੜਾ ਆ ਕੀਤਾ ਜਾਵੇ। ਸੁਪਰੀਮ ਕੋਰਟ ਨੇ ਅਗਸਤ ਦੇ ਵਿੱਚ ਲੋਅਰ ਕੋਰਟ ਦਾ ਜਿਹੜਾ ਡਿਸੀਜਨ ਸੀ ਉਹਨੂੰ ਅਪਹੈਲਡ ਕਰ ਲਿਆ ਸੀ, ਪਰ ਜਿਹੜਾ ਜਿਸ ਤਰ੍ਹਾਂ ਮੈਂ ਹੁਣ ਦੱਸਿਆ ਹੈਗਾ, ਉਸ ਟਾਈਮ ਦੇ ਉੱਤੇ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਸੀਗੇ, ਉਹਨਾਂ ਨੇ ਕਹਿੰਦੇ ਪਏ 70,000 ਦੇ ਕਰੀਬ ਜਿਹੜੇ ਮਾਈਗ੍ਰੈਂਟ ਸੀਗੇ, ਜਿਹੜੇ ਫਰੋਮ ਆਲ ਓਵਰ ਦੀ ਵਰਲਡ ਸੀਗੇ, ਉਹਨਾਂ ਨੂੰ ਮੈਕਸੀਕੋ ਦੇ ਵਿੱਚ ਰਹਿਣ ਲਈ ਕਿਹਾ ਸੀ। ਤੇ ਉੱਥੇ ਬਹੁਤ ਵੱਡੇ ਵੱਡੇ ਜਿਹੜੇ ਰਿਫਿਊਜੀ ਕੈਂਪ ਆ ਉਹ ਬਣ ਗਏ ਸੀਗੇ। ਤੇ ਮੈਕਸੀਕੋ ਵਾਲੇ ਉਸ ਟਾਈਮ ਦੇ ਉੱਤੇ ਔਖੇ ਵੀ ਬਹੁਤ ਸੀਗੇ ਵੀ ਨਹੀਂ ਅਸੀਂ ਇਹਦੇ ਨਾਲ ਐਗਰੀ ਨਹੀਂ ਕਰਨਾ, ਪਰ ਜਿਹੜਾ ਟ੍ਰੇਡ ਨੂੰ ਲੈ ਕੇ ਜਿਹੜਾ ਮੈਕਸੀਕੋ ਦੇ ਵਿੱਚ ਰਮੇਨ ਇਨ ਮੈਕਸੀਕੋ ਪਾਲਿਸੀ ਆ, ਉਸ ਨੂੰ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਉਹਨਾਂ ਨੂੰ ਧਮਕੀ ਦੇ ਦਿੱਤੀ ਸੀ ਵੀ ਭਈ ਨਹੀਂ, ਜੇ ਤੁਸੀਂ ਨਹੀਂ ਕਰਦੇ ਤਾਂ ਫਿਰ ਜਿਹੜਾ ਟ੍ਰੇਡ ਦੇ ਵਿੱਚ ਤੁਹਾਡੇ ਫਰਕ ਪਊਗਾ। ਤੇ ਸੋ ਮੈਕਸੀਕੋ ਵਾਲੇ ਫਿਰ ਉਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਜਿਹੜੀ ਉਹਨਾਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਸੀ ਮੰਨ ਗਏ ਸੀ। ਸੋ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਜਿਹੜਾ ਆ ਉਸ ਨੂੰ ਓਵਰਟਰਨ ਕਰਨ ਜਾ ਰਿਹਾ ਆ। ਜੇ ਦੱਸਦੇ ਜਾਈਏ ਵੀ ਇਹ ਜਿਹੜਾ ਰਿਮੇਨ ਇਨ ਮੈਕਸੀਕੋ ਪਾਲਿਸੀ ਉਹਨਾਂ ਦੇ ਉੱਤੇ ਲਾਗੂ ਹੁੰਦੀ ਆ, ਜਿਹੜੇ ਅਸਾਈਲਮ ਦੀ ਮੰਗ ਕਰਦੇ ਆ, ਜਿਹੜਾ ਜੀ ਕਿ ਇੱਥੋਂ ਦੇ ਕਾਨੂੰਨ ਦੇ ਹਿਸਾਬ ਦੇ ਨਾਲ ਬਿਲਕੁਲ ਲੀਗਲ ਹੈਗਾ ਆ, ਗੈਰ ਕਾਨੂੰਨੀ ਜਿਹੜੀ ਉਹ ਚੀਜ਼ ਨਹੀਂ ਆ। ਆਪਣੀ ਜਿਹੜੀ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਲੋਕ ਅਸਾਈਲਮ ਦੇ ਆਧਾਰ ਦੇ ਉੱਤੇ ਹੀ ਇੱਥੇ ਜਿਹੜੇ ਆ ਕੇ ਆਏ ਆ, ਜਿਨ੍ਹਾਂ ਦੇ ਬਾਅਦ ਦੇ ਵਿੱਚ ਪਰਿਵਾਰ ਵੀ ਅੱਗੇ ਤੋਂ ਅੱਗੇ ਪਹੁੰਚੇ ਨੇ। ਅਗਲੀ ਜਿਹੜੀ ਗੱਲ ਕਰਦੇ ਜਾਈਏ ਵੀ ਇਸ ਦੇ ਵਿੱਚ ਇੱਕ ਸਾਬਕਾ ਓਲੰਪੀਅਨ ਸਵਿਮਰ ਜਿਹੜੇ ਆ ਅਮਰੀਕਾ ਦੀ ਜਿਹੜੀ ਸੀਗੀ ਕਲੀਟ ਕੈਲਰ, ਉਹਨਾਂ ਨੇ ਜਿਹੜਾ ਆ ਫੈਲਨੀ ਜਿਹੜੀ ਆ ਉਹ ਗਿਲਟੀ ਉਸ ਦੇ ਲਈ ਮੰਨ ਲਈ ਆ ਵੀ ਮੇਰੇ ਦੋਸ਼ ਸੀਗੇ। ਕੈਪੀਟਲ ਜਿਹੜੇ ਰਾਈਟ ਕੀਤੇ ਸੀ ਇਹਨਾਂ ਨੇ, ਗਏ ਸੀਗੇ 6 ਜਨਵਰੀ ਨੂੰ, ਹਿੰਸਾ ਜਿਹੜੀ ਇਹਨਾਂ ਨੇ ਕੀਤੀ ਸੀਗੀ ਕੈਪੀਟਲ ਦੇ ਵਿੱਚ। ਕਹਿੰਦੇ ਵੀ obstructing ਐਨ ਅਫੀਸ਼ੀਅਲ ਪ੍ਰੋਸੀਡਿੰਗ ਆ, ਇਸ ਦੇ ਵਿੱਚ ਉਸਨੇ ਆਪਣੇ ਜਿਹੜੇ ਦੋਸ਼ ਆ ਉਹ ਕਬੂਲੇ ਆ ਤੇ ਪ੍ਰੋਸੀਕਿਊਟਰਸ ਦੇ ਨਾਲ ਮਿਲ ਕੇ ਜਿਹੜੀ ਆ ਚੱਲਣ ਨੂੰ ਹਾਮੀ ਜਿਹੜੀ ਉਹ ਭਰ ਦਿੱਤੀ ਹੈਗੀ ਆ। ਕਲੀਟ ਕੈਲਰ 39 ਸਾਲਾਂ ਦੀ, ਕੋਲੋਰਾਡੋ ਸਪ੍ਰਿੰਗਸ ਤੋਂ। ਉਸ ਟਾਈਮ ਦੇ ਉੱਤੇ ਜਦੋਂ ਇਹਨਾਂ ਨੇ ਸਾਰਿਆਂ ਨੇ ਇਹ
ਅੰਦਰ ਵੜੇ ਸੀਗੇ ਕੈਪੀਟਲ ਦੇ ਵਿੱਚ। ਇਹਦੀ ਤਸਵੀਰ ਵੀ ਜਿਹੜੀ ਉਹ ਸਾਹਮਣੇ ਆਈ ਸੀ, ਕਿਸੇ ਨੇ ਤਸਵੀਰਾਂ ਤੋਂ ਹੀ ਫਿਰ ਜਿਹੜਾ ਉਹ ਪਛਾਣਿਆ ਸੀਗਾ। ਸੋ ਸਰਟੀਫਿਕੇਸ਼ਨ ਨੂੰ ਡਿਲੇ ਕਰਨ ਦੇ ਲਈ ਕੈਪੀਟਲ ਦੇ ਉੱਤੇ ਜਿਹੜਾ ਆ ਉਹ ਇਹਨਾਂ ਨੇ ਸਵਾਂਪ ਜਿਹੜੇ ਉਹ ਕਰ ਦਿੱਤਾ ਸੀਗਾ। ਸੋ ਬੀਤੇ ਦਿਨਾਂ ਦੇ ਵਿੱਚ 6 ਨਿਕਾਤੀ ਜਿਹੜਾ ਇਹਨਾਂ ਦਾ ਏਜੰਡਾ ਟਰੰਪ ਹੋਣਾ ਦੇ ਲਾਇਰਸ ਦਾ ਉਹ ਵੀ ਆਇਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਜੋ ਬਾਈਡਨ ਹੋਣਾ ਦੀ ਜਿਹੜੀ ਇਲੈਕਟਰਲ ਕਾਲਜ ਵਿਨ ਆ ਉਸ ਦੀ ਸਰਟੀਫਿਕੇਸ਼ਨ ਨੂੰ ਡਿਲੇ ਜਾਂ ਉਸ ਨੂੰ ਨਾ ਮੰਨਣ ਦਾ ਜਿਹੜਾ ਆ ਉਹ ਏਜੰਡਾ ਵੀ ਜਿਹੜਾ ਉਹ ਸਾਹਮਣੇ ਆਇਆ ਸੀਗਾ। ਸੋ ਹੁਣ ਦੇਖਦੇ ਹਾਂ ਇਸ ਦੇ ਵਿੱਚ ਕੀ ਬਣਦਾ ਹੈ। ਉੱਧਰ 6 ਜਨਵਰੀ ਦੀ ਹੀ ਇਸੇ ਹੀ ਹਿੰਸਾ ਦੀ ਇਨਵੈਸਟੀਗੇਸ਼ਨ ਦੀ ਬਣੀ ਕਮੇਟੀ ਆ, ਉਸ ਦੇ ਵੱਲੋਂ ਉਸ ਰੈਲੀ ਦੇ ਆਰਗੇਨਾਈਜ਼ਰਸ ਆ ਉਹਨਾਂ ਨੂੰ ਹੁਣ ਕਹਿੰਦੇ ਸਪੀਨਾ ਜਿਹੜਾ ਆ ਉਹ ਕਰ ਦਿੱਤਾ ਗਿਆ ਆ, ਤੇ ਕਹਿੰਦੇ ਵੀ ਪੈਨਲ ਆ ਉਹਨਾਂ ਨੇ ਆਪਣਾ ਇਸ ਜਾਂਚ ਦਾ ਕੰਮ ਆ ਉਸ ਨੂੰ ਤੇਜ਼ੀ ਦੇ ਨਾਲ ਹੁਣ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ ਆ। ਆਲਰੇਡੀ ਜਿਹੜੇ ਕਈ ਟਰੰਪ ਹੁਣਾਂ ਦੇ ਨਜ਼ਦੀਕੀ ਸੀ ਉਹਨਾਂ ਨੂੰ ਵੀ ਇਸ ਕਮੇਟੀ ਦੇ ਦੁਆਰਾ ਸਪੀਨਾ ਜਿਹੜਾ ਆ ਉਹ ਘੱਲਿਆ ਗਿਆ ਹੈਗਾ ਆ। ਅਗਲੀ ਖਬਰ ਸੈਂਟਾ ਕਰੂਜ਼ ਕਾਉਂਟੀ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਹੀ ਨਹੀਂ ਬਲਕਿ USA ਦੇ ਵਿੱਚ ਸੈਂਟਾ ਕਰੂਜ਼ ਕਾਉਂਟੀ ਪਹਿਲੀ ਕਾਉਂਟੀ ਬਣ ਗਈ ਆ ਜਿਹਦੇ ਵਿੱਚ ਹੁਣ ਜਿਹੜਾ ਮਾਸਕ ਮੈਂਡੇਟ ਆ ਉਸ ਨੂੰ ਡ੍ਰੌਪ ਕਰ ਦਿੱਤਾ ਗਿਆ ਆ। ਕਹਿੰਦੇ ਵੀ ਸੈਂਟਾ ਕਰੂਜ਼ ਕਾਉਂਟੀ ਦੇ ਵਿੱਚ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਕਾਫੀ ਘਟ ਗਈ ਆ। 10 ਤੋਂ ਲੈ ਕੇ 50 ਕੇਸ 1 ਲੱਖ ਦੇ ਪਿੱਛੇ ਉੱਥੇ ਆ ਰਹੇ ਆ। ਉਹਨੂੰ ਦੇਖਦੇ ਹੋਏ ਸੈਂਟਾ ਕਰੂਜ਼ ਕਾਉਂਟੀ ਦੇ ਹੈਲਥ ਆਫੀਸ਼ੀਅਲਸ ਨੇ ਇਹ ਕਿਹਾ ਵੀ ਹੁਣ ਮਾਸਕ ਜਿਹੜਾ ਆ ਉਹ ਮੈਂਡੇਟਰੀ ਨਹੀਂ ਹੈਗਾ, ਜ਼ਰੂਰੀ ਨਹੀਂ। ਬਾਕੀ ਜਿਹੜਾ ਆ ਤੁਸੀਂ ਲਾਣਾ ਆ ਨਹੀਂ ਲਾਣਾ ਉਹ ਤੁਹਾਡੀ ਜਿਹੜੀ ਆ ਆਪਣੀ ਮਰਜ਼ੀ ਆ। ਜੀ, ਅਗਲੀ ਜਿਹੜੀ ਜਾਰਜੀਆ ਤੋਂ ਖਬਰ ਆ ਰਹੀ ਆ, ਉੱਥੇ ਦੀ ਇੱਕ ਅਦਾਲਤ ਆ ਉਹਨਾਂ ਨੇ ਸਿਟੀ ਦੇ ਦੁਆਰਾ ਕਨਫੈਡਰੇਟ ਫਲੈਗ ਜਿਹੜਾ ਸੀਗਾ ਉਸ ਨੂੰ ਬੈਨ ਕਰਨ ਦੇ ਉੱਤੇ ਜਿਹੜਾ ਕੇਸ ਉਹਨਾਂ ਦੇ ਸਾਹਮਣੇ ਆਇਆ ਸੀ, ਉਸ ਦੇ ਵਿੱਚ ਸਿਟੀ ਦੇ ਹੱਕ ਦਾ ਫੈਸਲਾ ਜਿਹੜਾ ਉਹ ਉਹਨਾਂ ਨੇ ਸੁਣਾਇਆ ਆ। ਕੋਰਟ ਨੇ ਆਖਿਆ ਆ ਵੀ ਜਿਹੜਾ ਸਿਟੀ ਦੇ ਦੁਆਰਾ ਕਨਫੈਡਰੇਟ ਫਲੈਗ ਨੂੰ ਬੈਨ ਕਰਨਾ ਵੈਟਰਨ ਡੇ ਪਰੇਡ ਆ ਉਹ ਵਾਜਿਬ ਜਿਹੜਾ ਉਹ ਹੈਗਾ ਆ। ਕਨਫੈਡਰੇਟ ਫਲੈਗ ਜਿਹੜੇ ਆ ਉਹ ਇਸ ਲਈ ਬੈਨ ਕਹਿੰਦੇ ਆ ਵੀ ਕੀਤਾ ਗਿਆ ਵੀ ਇਹ ਤਾਂ ਅਮਰੀਕਾ ਨੂੰ ਵੰਡਣ ਵਾਲਾ ਇੱਕ ਫਲੈਗ ਸੀਗਾ ਜਿਹੜਾ ਸਲੇਵਰੀ ਦੇ ਜਿਹੜਾ ਉਹ ਹੱਕ ਦੇ ਵਿੱਚ ਸੀਗਾ, ਤੇ ਅਮਰੀਕਾ ਦੇ ਨਾਲੋਂ ਇੱਕ ਵੱਖਰੀ ਮੁਲਕ ਜਿਹੜੇ ਆ ਉਸ ਦੀ ਇਹਨਾਂ ਨੇ ਮੰਗ ਜਿਹੜੀ ਉਹ ਰੱਖੀ ਸੀਗੀ। ਸੋ ਫੈਡਰਲ ਅਪੀਲ ਦੇ ਵਿੱਚ ਇਹ ਗਿਆ ਸੀਗਾ। ਇਹਨਾਂ ਦੇ ਜਿਹੜੇ ਹੱਕ ਵਾਲੇ ਸੀਗੇ ਉਹਨਾਂ ਨੇ ਕਿਹਾ ਸੀਗਾ ਵੀ ਸਿਟੀ ਦੇ ਦੁਆਰਾ ਇਹ ਸੰਵਿਧਾਨਿਕ ਅਧਿਕਾਰ ਆ ਉਸ ਦੀ ਉਲੰਘਣਾ ਜਿਹੜੀ ਉਹ ਕੀਤੀ ਗਈ ਆ। ਜਿਹੜੇ ਸਨਜ਼ ਆਫ ਕਨਫੈਡਰੇਟ ਵੈਟਰਨ ਗਰੁੱਪ ਆ ਉਹਨਾਂ ਨੂੰ ਇਸ ਝੰਡੇ ਨੂੰ ਲਹਿਰਾਉਣ ਤੋਂ ਜਿਹੜਾ ਉਹ ਬੈਨ ਕਰਨ ਦੇ ਉੱਤੇ, ਪਰ ਅਦਾਲਤ ਨੇ ਕਿਹਾ ਆ ਵੀ ਇਹ ਕਰਨ ਦੇ ਨਾਲ ਕਿਸੇ ਵੀ ਤਰੀਕੇ ਦੀ ਜਿਹੜੀ ਸੰਵਿਧਾਨਿਕ ਰਾਈਟਸ ਸੀਗੇ, ਹੱਕ ਸੀਗੇ, ਉਹਨਾਂ ਦੀ ਉਲੰਘਣਾ ਨਹੀਂ ਹੁੰਦੀ। ਜੀ, ਅਗਲੀ ਖਬਰ ਜਿਹੜੀ ਆ ਸਿੰਗਰ ਬ੍ਰਿਟਨੀ ਸਪੀਅਰ ਜਿਹੜੀ ਆ ਉਸ ਦੇ ਫਾਦਰ ਨੂੰ ਅੱਜ ਜਿਹੜਾ ਆ ਕੰਜ਼ਰਵੇਟਰਸ਼ਿਪ ਜਿਹੜੀ ਸੀਗੀ ਉਹਨਾਂ ਨੇ ਜਿਹੜਾ ਆਪਣੇ ਕੋਲ ਅਧਿਕਾਰ ਰੱਖਿਓ ਸੀ ਉਹਦੀ ਫੰਡਿੰਗ ਦੇ ਸਾਰਾ ਕੁਛ ਉਸ ਤੋਂ ਜਿਹੜਾ ਜੱਜ ਨੇ ਰਿਮੂਵ ਕਰ ਦਿੱਤਾ ਆ। ਸੰਨ 2008 ਤੋਂ ਜੇਮੀ ਸਪੀਅਰਸ ਨੂੰ ਜਿਹੜਾ ਸਾਰਾ ਕੰਟਰੋਲ ਦਿੱਤਾ ਗਿਆ ਸੀ ਕਿਉਂਕਿ ਉਹਨੂੰ ਹੈਲਥ ਇਸ਼ੂਜ਼ ਆ ਗਿਆ ਸੀ। ਪਰ ਇਹ ਪਿਛਲੇ ਕਈ ਸਾਲਾਂ ਤੋਂ ਜਿਹੜੇ ਉਹਦੇ ਫੈਨ ਹੈਗੇ ਆ ਉਹ ਵੀ ਬਹੁਤ ਹੱਕ ਦੇ ਵਿੱਚ ਸੀ ਵੀ ਇਹ ਰੋਂਗ ਹੈਗਾ ਆ, ਇਸ ਨੂੰ ਰਿਮੂਵ ਕਰਨਾ ਚਾਹੀਦਾ, ਤੇ ਅੱਜ ਜੱਜ ਨੇ ਜਿਹੜਾ ਆ ਉਸ ਨੂੰ ਰਿਮੂਵ ਕਰ ਦਿੱਤਾ ਹੈਗਾ। ਜੀ, ਸੋ ਇੱਕ ਮੈਸੇਚਿਊਸਟ ਦਾ ਬੰਦਾ ਸਟੀਵਰਟ ਵੈਲਡਨ, ਇਸ ਦੇ ਉੱਤੇ 3 ਔਰਤਾਂ ਦੇ ਜਿਹੜੇ ਆ ਮਾਰਨ ਦੇ ਦੋਸ਼ ਜਿਹੜੇ ਉਹ ਲਾਏ ਗਏ ਸੀਗੇ, ਤੇ ਉਸ ਦੇ ਵਿੱਚ ਜਿਹੜੇ ਕੇਸ ਦੇ ਚੱਲਦੇ ਹੁਣ ਪਹਿਲਾਂ ਤਾਂ ਇਸਨੇ ਕਿਹਾ ਸੀਗਾ ਵੀ ਮੈਂ ਨਿਰਦੋਸ਼ ਆ, ਪਰ ਅੱਜ ਕਹਿੰਦੇ ਆ ਵੀ ਉਹ ਮੰਨ ਗਿਆ ਵੀ ਜਿਹੜੀਆਂ 3 ਔਰਤਾਂ ਦੀਆਂ ਲਾਸ਼ਾਂ ਉਸਦੇ ਘਰੋਂ ਮਿਲੀਆਂ ਸੀਗੀਆਂ ਉਹਨਾਂ ਨੂੰ ਇਸੇ ਨੇ ਹੀ ਮਾਰਿਆ ਆ। ਇਸਨੇ ਪਹਿਲਾਂ ਨਾਟ ਗਿਲਟੀ ਪਲੀ ਜਿਹੜੀ ਆ ਉਹ ਦਰਜ ਕੀਤੀ ਸੀ, ਪਰ ਹੁਣ ਉਸਨੇ ਉਹਨੂੰ ਚੇਂਜ ਕਰਕੇ ਤੇ ਹੁਣ 39 ਜਿਹੜੇ ਵੱਖ-ਵੱਖ ਇਸ ਦੇ ਉੱਤੇ ਦੋਸ਼ ਲਗਾਏ ਗਏ ਸੀਗੇ ਉਹਨਾਂ ਨੂੰ ਕਬੂਲਿਆ ਹੈਗਾ ਆ। ਹੈਂਪਟਨ ਕਾਉਂਟੀ ਸੁਪੀਰੀਅਰ ਕੋਰਟ ਸਪ੍ਰਿੰਗਫੀਲਡ ਜਿਹੜਾ ਮੈਸੇਚਿਊਸਟ ਆ ਉਸ ਦੇ ਵਿੱਚ ਇਹ ਜਿਹੜਾ ਟਰਾਇਲ ਆ ਉਹ ਚੱਲ ਰਿਹਾ ਸੀਗਾ। 44 ਸਾਲਾਂ ਦਾ ਇਹ ਜਿਹੜਾ ਉਹ ਬੰਦਾ ਸੀਗਾ ਜਿਸ ਨੇ ਇਹ ਕਤਲੋਗਾਰਤ ਕੀਤੀ ਸੀਗੀ। ਐਰਸਟੀਨ ਰਾਇਨ 47 ਸਾਲ, ਅਮਰੀਕਾ ਲਿੰਡਨ 34 ਸਾਲ, ਇਹ ਦੋਨੋਂ ਸਪ੍ਰਿੰਗਫੀਲਡ ਦੀਆਂ। ਕਾਇਲਾ ਐਸਕਲਾਂਟੇ 27 ਸਾਲ, ਨਜ਼ਦੀਕੀ ਜਿਹੜਾ ਲਡਲੋ ਇਲਾਕਾ ਆ ਉੱਥੇ ਦੀ ਉਹ ਰਹਿਣ ਵਾਲੀਆਂ ਸੀਗੀਆਂ। ਸੋ ਇਹ 2 ਔਰਤਾਂ ਦੇ ਬਾਰੇ ਤਾਂ ਉਹਨਾਂ ਦੇ ਪਰਿਵਾਰਾਂ ਨੇ ਕਿਹਾ ਸੀਗਾ ਵੀ ਇਹ ਮਿਸਿੰਗ ਹੈਗੀਆਂ ਆ। ਇਹ 2000 ਤੇ 18 ਦਾ ਜਿਹੜਾ ਹਰਜੋਤ ਸਿੰਘ ਜੀ ਕੇਸ ਹੈਗਾ ਆ, ਜਦ ਇਹ 3 ਲਾਸ਼ਾਂ ਇਸ ਦੇ ਘਰੋਂ ਬਰਾਮਦ ਹੋਈਆਂ ਸੀ
ਫਿਰ ਇਸ ਨੂੰ ਗ੍ਰਿਫਤਾਰ ਕੀਤਾ ਸੀ ਤੇ ਫਾਈਨਲੀ ਅੱਜ ਇਸਨੇ ਆਪਣੇ ਦੋਸ਼ ਆ ਉਹ ਕਬੂਲੇ ਆ। ਸੈਕਰਾਮੈਂਟੋ ਤੋਂ ਖਬਰ ਆ ਰਹੀ ਹੈ ਜਿੱਥੇ ਕਿ ਕੈਂਬਲ ਸੂਪ ਫੈਕਟਰੀ ਜਿਹੜੀ 1945 ਚ ਬਣੀ ਸੀ, ਬਹੁਤ ਵੱਡਾ ਏਰੀਆ ਹੈ, ਬਹੁਤ ਵੱਡੀ ਉੱਥੇ ਬਿਲਡਿੰਗ ਸੀਗੀਆਂ, ਉਹ ਹੁਣ ਮੇਜਰ ਟਰਾਂਸਫੋਰਮੇਸ਼ਨ ਦੇ ਅੰਡਰ ਜਾ ਰਹੀਆਂ ਹੈਗੀਆਂ। ਤੇ ਰੈਬਨ ਵਰਲਡ ਵਾਈਡ ਤੇ ਹੈਕਮਨ ਕੈਪੀਟਲ ਇਹਨਾਂ ਨੇ ਜਿਹੜੀ ਇਹ ਪ੍ਰਾਪਰਟੀ ਖਰੀਦ ਲਈ ਸੀ, ਜਿਹੜੀ ਫਰੈਂਕਲਨ ਬੁਲੇਵਰਡ ਤੇ ਆ ਸਨ 2013 ਚ। ਹੁਣ ਉਹਨਾਂ ਨੇ ਜਿਹੜਾ ਕਾਫੀ ਸਮਾਨ ਆ ਉਹਨੂੰ ਆਕਸ਼ਨ ਕਰਕੇ ਵੇਚ ਦਿੱਤਾ, ਤੇ ਜਿਹੜੀਆਂ ਬਿਲਡਿੰਗਸ ਆ ਕਈਆਂ ਨੂੰ ਢਾਹ ਕੇ ਨਵੀਆਂ ਬਿਲਡਿੰਗਸ ਬਣਾਈਆਂ ਜਾਊਗੀਆਂ। ਕਹਿੰਦੇ ਵੀ ਇੱਕ ਮੇਜਰ ਇਕਨੋਮਿਕ ਡਰਾਈਵ ਫੈਕਟਰ ਹੋਊਗਾ, ਤੇ ਇਹਦੀ ਜਗ੍ਹਾ ਦੇ ਉੱਤੇ ਵਾਟਰ ਵੈਲ, ਪਾਵਰ ਤੇ ਸੀਵਰ ਫੈਸਿਲਿਟੀਜ਼ ਜਿਹੜੀਆਂ ਆ ਉਹ ਬਣਾਈਆਂ ਜਾਣਗੀਆਂ। ਜੀ, ਜਦੋਂ ਆਪਾਂ ਸਵੇਰੇ ਦੱਸਿਆ ਸੀਗਾ ਵੀ ਜਿਹੜੇ ਵੈਕਸੀਨ ਦੇ ਬਾਰੇ ਮਿਸ ਇਨਫੋਰਮੇਸ਼ਨ ਗਲਤ ਗੱਲਾਂ ਜਿਹੜੀਆਂ ਫੈਲਾ ਰਹੇ ਆ, ਉਹਨਾਂ ਦੇ ਜਿਹੜੇ ਚੈਨਲਸ ਆ ਜਾਂ ਉਹਨਾਂ ਦੇ ਅਕਾਊਂਟ ਆ YouTube ਦੇ ਦੁਆਰਾ ਬੈਨ ਕੀਤੇ ਜਾ ਰਹੇ ਆ, ਡਿਲੀਟ ਕੀਤੇ ਜਾ ਰਹੇ ਆ। ਉਧਰ ਰਸ਼ੀਆ ਨੇ ਧਮਕੀ ਜਿਹੜੀ ਆ ਉਹ ਇਹ ਦੇ ਦਿੱਤੀ ਆ ਵੀ ਜਿਹੜਾ RT ਚੈਨਲ ਉਹਨਾਂ ਦਾ ਇੱਕ ਚੈਨਲ ਹੈਗਾ ਆ ਰਸ਼ੀਅਨ ਜਿਹੜੀ ਆ ਸਟੇਟ ਦਾ, ਵੀ ਕਹਿੰਦੇ ਵੀ ਜੇ ਉਸ ਨੂੰ ਡਿਲੀਟ ਕੀਤਾ ਤਾਂ ਫਿਰ ਦੇਖੀ ਜਾਇਓ ਤੁਹਾਡੇ ਨਾਲ ਜਿਹੜਾ ਉਹ ਕਰਦੇ ਕੀ ਹੈਗਾ ਆ। ਉਧਰ ਏਜੰਸੀ ਜਿਹੜੀ ਹੈਗੀ ਆ ਉਹਨਾਂ ਨੇ ਕਿਹਾ ਆ ਵੀ ਚੈਨਲਸ ਨੂੰ ਜਿਹੜਾ ਉਹ ਰਿਸਟੋਰ ਕੀਤਾ ਜਾਵੇ। ਸੋ YouTube ਨੇ ਆਪਣੀ ਜਿਹੜੀ ਮਿਸ ਇਨਫੋਰਮੇਸ਼ਨ ਪਾਲਿਸੀਜ਼ ਆ ਉਹਨਾਂ ਨੂੰ ਕਹਿੰਦੇ ਵੀ ਹੁਣ ਐਕਸਪੈਂਡ ਕੀਤਾ ਆ। ਇਸ ਦੇ ਵਿੱਚ ਇਕੱਲੀਆਂ ਵੈਕਸੀਨ ਤੇ ਕੋਵਿਡ ਨੂੰ ਲੈ ਕੇ ਨਹੀਂ, ਹੋਰ ਵੀ ਕਈ ਜਿਹੜੀਆਂ ਮਿਸ ਇਨਫੋਰਮੇਸ਼ਨ ਆ ਉਸ ਨੂੰ ਇਸ ਦੇ ਵਿੱਚ ਇਹਨਾਂ ਨੇ ਇਨਕਲੂਡ ਕਰ ਲਿਆ ਹੈਗਾ ਆ। ਸੋ ਜਿਹੜਾ ਇਹ ਹੁਣ ਚੈਨਲ ਹੈਗੇ ਆ, ਇਹਨਾਂ ਨੂੰ ਜਿਹੜਾ ਇਸ ਦਾ ਖਾਮਿਆਜ਼ਾ ਜਿਹੜਾ ਉਹ ਭੁਗਤਣਾ ਪੈ ਰਿਹਾ ਆ, ਗਲਤ ਜਿਹੜੀ ਉਹ ਜਾਣਕਾਰੀ ਆ ਲੋਕਾਂ ਤੱਕ ਪਹੁੰਚਾਉਣ ਦੇ ਲਈ। ਅਗਲੀ ਖਬਰ ਯੂਬਾ ਸਿਟੀ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਕਿ ਯੂਬਾ ਸਿਟੀ ਦਾ ਹਾਈ ਸਕੂਲ ਜਿਹੜਾ ਆ ਅੱਜ ਉਸ ਨੂੰ ਲੋਕਡਾਊਨ ਕਰਨਾ ਪਿਆ। ਕਹਿੰਦੇ ਵੀ ਇੱਕ 14 ਸਾਲਾਂ ਦਾ ਜਿਹੜਾ ਸਟੂਡੈਂਟ ਆ ਉਹਦੇ ਕੋਲ ਲੋਡਡ ਜਿਹੜੀ ਹੈਂਡਗਨ ਮਿਲੀ। ਕਿਸੇ ਨੇ ਦੱਸ ਦਿੱਤਾ ਵੀ ਇਹਦੇ ਕੋਲ ਗਨ ਹੈਗੀ ਆ, ਤੇ ਉਸ ਤੋਂ ਬਾਅਦ ਉਸ ਨੂੰ ਅਰੈਸਟ ਕੀਤਾ ਗਿਆ। ਸਕੂਲ ਨੂੰ ਵੀ ਜਿਹੜਾ ਲੋਕਡਾਊਨ ਕੀਤਾ ਗਿਆ, ਤੇ ਜਿਹੜਾ ਇਹ 14 ਸਾਲਾਂ ਦਾ ਨੌਜਵਾਨ ਸੀ ਉਸਨੇ ਇਹ ਕਿਹਾ ਵੀ ਮੈਨੂੰ ਇੱਕ ਹੋਰ ਸਟੂਡੈਂਟ ਨੇ ਇਹ ਲੋਡਡ ਗਨ ਦਿੱਤੀ ਸੀਗੀ। ਹੁਣ ਦੋਨਾਂ ਨੂੰ ਹੀ ਜਿਹੜਾ ਆ ਯੂਬਾ ਸੈਟਰ ਜਿਹੜਾ ਜੁਬਨਲ ਹਾਲ ਆ ਉੱਥੇ ਅਰੈਸਟ ਕਰਕੇ ਉੱਥੇ ਰੱਖਿਆ ਗਿਆ ਹੈਗਾ। ਜੀ, ਫਰੈਜ਼ਨੋ ਦੇ ਵਿੱਚ ਬਿਗ ਫਰੈਜ਼ਨੋ ਫੇਅਰ ਜਿਹੜਾ ਆ ਕਹਿੰਦੇ ਵੀ ਉਸ ਦੀ ਵਾਪਸੀ ਜਿਹੜੀ ਉਹ ਹੋਣ ਜਾ ਰਹੀ ਆ, ਤੇ ਉਸ ਦੇ ਨਾਲ ਸੰਬੰਧਿਤ ਜਿਹੜੇ ਹੈਗੇ ਨੇ ਪ੍ਰਬੰਧਕ ਉਸ ਦੀਆਂ ਤਿਆਰੀਆਂ ਦੇ ਵਿੱਚ ਜੁਟੇ ਹੋਏ ਨੇ। 6 ਅਕਤੂਬਰ ਤੋਂ ਕਹਿੰਦੇ ਆ ਵੀ ਇਸ ਦੀਆਂ ਜਿਹੜੇ ਉਹ ਸ਼ੁਰੂਆਤ ਹੋਊਗੀ। ਪਿਛਲੇ ਸਾਲ ਕੋਵਿਡ ਦੇ ਕਰਕੇ ਇਹ ਜਿਹੜੇ ਇਵੈਂਟਸ ਆ ਉਹ ਨਹੀਂ ਜਿਹੜੇ ਉਹ ਹੋਏ ਸੀਗੇ, ਪਰ ਕਹਿੰਦੇ ਵੀ ਅਸੀਂ ਸੇਫਟੀ ਮੈਜਰਸ ਜਿਹੜੇ ਉਹਨਾਂ ਦੇ ਪ੍ਰਬੰਧਕ ਉਹ ਕਹਿ ਰਹੇ ਆ ਵੀ ਉਹ ਅਸੀਂ ਕਰ ਰਹੇ ਹੈਗੇ ਆ। ਸੋ ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ, ਚੌਂਸ਼ ਫੇਰੇ ਸਾਰੇ ਪਾਸੇ ਜਿਹੜੀਆਂ ਇਹ ਹੁਣ ਜਿਹੜੀਆਂ ਵੱਡੀਆਂ ਕਮਿਊਨਿਟੀ ਇਵੈਂਟਸ ਆ ਉਹ ਜਿਹੜੀਆਂ ਉਹ ਸ਼ੁਰੂ ਹੋ ਚੁੱਕੀਆਂ ਨੇ, ਉਹ ਹੋ ਰਹੀਆਂ ਨੇ। ਸੋ ਆਪਾਂ ਹੁਣ ਦੇਖ ਹੀ ਰਹੇ ਹਾਂ, ਪਰ ਇਹ ਆ ਵੀ ਜਿਹੜੇ ਵੀ ਇਹਨਾਂ ਕਮਿਊਨਿਟੀ ਇਵੈਂਟਸ ਦੇ ਉੱਤੇ ਜਾਣਗੇ ਉਹਨਾਂ ਨੂੰ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਆਪਣੇ ਭਾਈ ਪ੍ਰੀਕਾਸ਼ਨਸ ਜਿਹੜੇ ਉਹ ਪੂਰਨ ਤੌਰ ਦੇ ਉੱਤੇ ਚੱਜ ਦੇ ਨਾਲ ਜਿਹੜੇ ਉਹ ਲੈ ਕੇ ਜਾਇਓ। ਆਪਾਂ ਨਹੀਂ ਚਾਹੁੰਦੇ ਵੀ ਕੋਈ ਉੱਥੋਂ ਐਵੇਂ ਬਿਮਾਰ ਜਿਹੜਾ ਉਹ ਹੋ ਕੇ ਆਵੇ। ਅਜੇ ਵੀ ਘਰਾਂ ਦੇ ਵਿੱਚ ਕਈ ਜਿਨ੍ਹਾਂ ਨੇ ਅਜੇ ਤੱਕ ਨਹੀਂ ਵੈਕਸੀਨ ਲਗਵਾਈ, ਉਹ ਉਹਨਾਂ ਨੂੰ ਭਾਈ ਬੇਨਤੀ ਆ ਵੀ ਤੁਸੀਂ ਦੇਖੋ ਤੇ ਆਪਣੀ ਜੇ ਤੁਸੀਂ ਰਿਸਰਚ ਕਰਨੀ ਆ, ਰਿਸਰਚ ਕਰਕੇ ਪੜ੍ਹ ਕੇ ਸਹੀ ਥਾਂ ਤੋਂ ਰਿਸਰਚ ਕਰਿਓ, ਐਵੇਂ ਜਿੱਥੋਂ ਮਰਜ਼ੀ ਰਿਸਰਚ ਜਿਹੜੀ ਉਹ ਨਾ ਕਰਕੇ, ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਜਿਹੜਾ ਟੀਕਾ ਲਗਵਾਉਣ ਬਾਰੇ ਆਪਣਾ ਫੈਸਲਾ ਆ ਉਹ ਤੁਸੀਂ ਲਓ। ਦੇਖੋ ਕੀ ਹੈਗਾ ਆ। ਹੁਣ 200 ਮਿਲੀਅਨ ਤੋਂ ਵੱਧ ਲੋਕਾਂ ਨੂੰ ਤਾਂ ਇਕੱਲੇ ਅਮਰੀਕਾ ਦੇ ਵਿੱਚ, ਤੇ ਓਵਰਆਲ ਕਿੰਨੇ ਜਿਹੜੇ ਮਿਲੀਅਨਸ ਆਫ ਲੋਕਾਂ ਨੂੰ ਪੂਰੇ ਵਰਲਡ ਵਾਈਡ ਆ ਇਹ ਟੀਕਾ ਜਿਹੜਾ ਉਹ ਲੱਗ ਰਿਹਾ ਹੈਗਾ ਆ। ਤੇ ਲੋਕ ਜਿਨ੍ਹਾਂ ਨੂੰ ਟੀਕਾ ਲੱਗਾ ਆ ਪਹਿਲੋਂ ਦੇ ਨਾਲੋਂ ਬਹੁਤ ਘੱਟ ਹੀ ਆ ਜਿਹੜੇ ਉਹਨਾਂ ਨੂੰ ਮੁੜ ਕੇ ਦੁਬਾਰਾ ਹੁੰਦਾ, ਜੇ ਹੁੰਦਾ ਵੀ ਆ ਤੇ ਜਲਦੀ ਠੀਕ ਜਿਹੜੇ ਉਹ ਹੋ ਜਾਂਦੇ ਨੇ। ਸੋ ਜ਼ਰੂਰ ਅਗਲੀ ਖਬਰ ਰਾਜਕਨਵੀਰ ਸਿੰਘ ਜੀ, ਜਿਹੜੀ ਇਮੀਗ੍ਰੇਸ਼ਨ ਦੇ ਸੰਬੰਧ ਦੇ ਵਿੱਚ ਆ। ਆਪਾਂ ਜਿਹੜੇ ਲੋਕ ਪਿਛਲੇ 15 20 30 40 ਸਾਲ ਚ ਆਏ ਆ, ਉਹਨਾਂ ਨੂੰ ਇਹ ਪਤਾ ਨਹੀਂ ਵੀ ਜਿਹੜੇ ਇਮੀਗ੍ਰੈਂਟਸ ਇੱਥੇ ਪਹਿਲਾਂ ਆਏ ਸੀ ਉਹਨਾਂ ਨਾਲ ਕਿੱਦਾਂ ਦਾ ਸਲੂਕ ਕੀਤਾ ਜਾਂਦਾ ਸੀ। ਆਪਣੇ ਵੈਨਕੂਵਰ ਏਰੀਏ 'ਚ ਪੰਜਾਬੀਆਂ ਦੀਆਂ ਤਾਂ ਆਪਾਂ ਪੜ੍ਹਦੇ ਹੀ ਹਾਂ ਹਿਸਟਰੀ ਦੇ ਵਿੱਚ, ਕਿਸ ਤਰ੍ਹਾਂ ਉਹਨਾਂ ਨੂੰ ਜਿਹੜਾ ਆ ਨਹਾਉਣ ਦੇ ਲਈ ਵੀ ਦਰਿਆ ਦੇ ਵਿੱਚ ਤੜਕੇ ਜਿਹੜਾ ਆ ਜਾਣਾ ਪੈਂਦਾ ਹੁੰਦਾ ਸੀ, ਤੇ ਜਿਹੜੇ ਜਿੱਥੇ ਘੋੜੇ ਰੱਖੇ ਜਾਂਦੇ ਆ ਉੱਦਾਂ ਦੇ ਰੂਮਾਂ ਦੇ ਵਿੱਚ ਉਹ ਸੌਂਦੇ ਸੀ। ਅੱਜ ਜਿਹੜੀ ਸੈਨੋਜ਼ੇ ਸਿਟੀ ਆ ਉਸ ਨੇ ਚਾਈਨੀਜ਼ ਕਮਿਊਨਿਟੀ ਤੋਂ ਮਾਫੀ ਮੰਗੀ ਆ ਪੂਰੀ ਜਨੈਨੀਮਸਲੀ। 1887 ਦੇ ਵਿੱਚ ਚਾਈਨਾ ਟਾਊਨ ਇੱਕ ਸੈਨੋਜ਼ੇ ਦੇ ਵਿੱਚ ਏਰੀਆ ਸੀਗਾ ਜਿਸ ਨੂੰ
ਪੂਰੀ ਤਰ੍ਹਾਂ ਅੱਗ ਲਾ ਕੇ ਜਿਹੜਾ ਸਾੜ ਦਿੱਤਾ ਗਿਆ ਸੀਗਾ। ਸੋ ਜਿਹੜਾ ਸੈਨ ਹੋਜ਼ੇ ਆ ਇਹ ਬਹੁਤ ਵੱਡਾ ਸ਼ਹਿਰ ਹੈਗਾ ਆ, 1 ਮਿਲੀਅਨ ਤੋਂ ਵੱਧ ਪੋਪੂਲੇਸ਼ਨ ਵਾਲਾ ਆ। ਕਹਿੰਦੇ ਵੀ 1887 ਦੇ ਲਾਗੇ-ਛਾਗੇ ਚਾਈਨੀਜ਼ ਕਮਿਊਨਿਟੀ ਬਹੁਤ ਵੱਡੀ ਗਿਣਤੀ 'ਚ ਕੈਲੀਫੋਰਨੀਆ 'ਚ ਆਈ ਸੀ। ਗੋਲਡ ਰਸ਼ ਸੀਗਾ ਉਸ ਟਾਈਮ ਦੇ ਉੱਤੇ। ਉਹਨਾਂ ਨੇ ਜਿਹੜੀਆਂ ਆ ਰੇਲਵੇ ਲਾਈਨਸ ਉਹਨਾਂ ਨੂੰ ਬਿਲਡ ਕਰਨ ਦੇ ਵਿੱਚ ਵੀ ਹੈਲਪ ਕੀਤੀ। ਪਰ ਜਿਹੜੇ ਲੋਕ ਸੀਗੇ ਉਹ ਬਹੁਤ ਉਹਨਾਂ ਨਾਲ ਹੇਟ ਕਰਦੇ ਸੀ। 82 ਦੇ ਵਿੱਚ ਕਹਿੰਦੇ ਭਈ ਜਿਨ੍ਹਾਂ ਨੇ ਚਾਈਨਾ ਟਾਊਨ ਜਿਹੜਾ ਉਹਨਾਂ ਦਾ ਏਰੀਆ ਬਣਾਇਆ ਸੀ, ਉੱਥੇ ਈਵਨ ਸਿਟੀ ਨੇ ਇਹ ਕਿਹਾ ਵੀ ਇਹਨਾਂ ਨੂੰ ਇੱਥੋਂ ਮੂਵ ਕਰ ਦੇਣਾ ਚਾਹੀਦਾ, ਇੱਥੋਂ ਸਮੈਲ ਆਉਂਦੀ ਹੈਗੀ ਆ। ਤੇ ਕਿਸੇ ਨੇ ਅੱਗ ਲਾ ਕੇ ਜਿਹੜਾ ਆ ਉਹਨਾਂ ਦੇ ਪੂਰੇ ਟਾਊਨ ਨੂੰ ਉਸ ਏਰੀਏ ਨੂੰ ਸਾੜ ਦਿੱਤਾ। 1400 ਦੇ ਕਰੀਬ ਲੋਕ ਜਿਹੜੇ ਸੀ ਉਹਨਾਂ ਦੇ ਘਰ ਤੇ ਬਿਜ਼ਨੈਸਸ ਉੱਥੇ ਸੀਗੇ ਤੇ ਕਿਸੇ ਨੇ ਉਹਨਾਂ ਦੀ ਸੁਣਵਾਈ ਨਹੀਂ ਕੀਤੀ। ਅੱਜ ਦੇਖੋ ਵੀ ਕਿੰਨੇ ਸਾਲਾਂ ਬਾਅਦ ਜਿਹੜੀ ਸਿਟੀ ਆਫ ਸੈਨ ਹੋਜ਼ੇ ਆ ਉਹਨਾਂ ਨੇ ਹੁਣ ਚਾਈਨੀਜ਼ ਕਮਿਊਨਿਟੀ ਤੋਂ ਮਾਫ਼ੀ ਮੰਗੀ ਆ ਵੀ ਜਿਹੜੇ ਉਸ ਟਾਈਮ ਦੇ ਲੋਕ ਸੀ ਉਹਨਾਂ ਨੇ ਇਹ ਗਲਤ ਕੰਮ ਕੀਤਾ ਸੀ। ਇੰਨਾ ਹੀ ਨਹੀਂ, ਇੱਥੇ ਐਂਟੀਓਕ ਟਾਊਨ ਆ ਬੇ ਏਰੀਏ ਦੇ ਵਿੱਚ, ਕਹਿੰਦੇ ਵੀ ਜਿਹੜੇ ਉੱਥੇ ਚਾਈਨੀਜ਼ ਰਹਿੰਦੇ ਸੀ ਉਹਨਾਂ ਨੇ ਟਨਲਸ ਬਣਾਈਆਂ ਹੋਈਆਂ ਸੀਆਂ ਆਪਣੇ ਘਰਾਂ ਤੋਂ ਕੰਮ ਤੇ ਜਾਣ ਦੇ ਲਈ, ਕਿਉਂਕਿ ਰਾਤ ਨੂੰ ਜਿਹੜੀਆਂ ਰੈਗੂਲਰ ਸੜਕਾਂ ਆ ਉਹਨਾਂ ਦੇ ਉੱਤੇ ਗੋਰਿਆਂ ਤੋਂ ਬਿਨਾਂ ਹੋਰ ਕਿਸੇ ਨੂੰ ਤੁਰਨ ਨਹੀਂ ਦਿੱਤਾ ਜਾਂਦਾ ਸੀ। ਸੋ ਟਨਲਸ ਦੇ ਰਾਹੀਂ ਜਿਹੜੇ ਆ ਲੋਕੇ ਉਹ ਜਾਂਦੇ ਹੁੰਦੇ ਸੀ। ਸੋ ਇੱਦਾਂ ਦਾ ਜਿਹੜਾ ਧੱਕਾ ਆ ਉਹ ਜਿਹੜੇ ਪਹਿਲਾਂ ਇਮੀਗ੍ਰੈਂਟਸ ਆਏ ਆ ਅੱਜ ਤੋਂ 150 ਸਾਲ ਪਹਿਲਾਂ ਉਹਨਾਂ ਨਾਲ ਹੋਇਆ। ਜੀ। ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ ਤੇ ਇੱਕ ਚੀਜ਼ ਜਿਹੜੀ ਦੇਖਣ ਨੂੰ ਕਹਿੰਦੇ ਇਸ ਟਾਈਮ ਮਿਲ ਰਹੀ ਹੈ, ਮਹਿੰਗਾਈ ਦੀ ਮਾਰ ਡਾਲਰ ਟਰੀ ਤੱਕ ਪਹੁੰਚੀ ਆ। ਕਹਿੰਦੇ ਵੀ ਡਾਲਰ ਟਰੀ ਜਿਹੜੇ ਜਿੱਥੇ ਕਿ ਸਾਰਾ ਹੀ ਸਮਾਨ ਇੱਕ ਡਾਲਰ ਦੇ ਵਿੱਚ ਜਿਹੜਾ ਮਿਲਦਾ ਸੀ, ਉਹਨਾਂ ਨੇ ਵੀ ਆਪਣੀਆਂ ਕੀਮਤਾਂ ਜਿਹੜੀਆਂ ਆ ਉਹ ਹੁਣ ਵਧਾ ਦਿੱਤੀਆਂ ਆ, ਵਧਾ ਰਹੇ ਆ। ਸੋ ਕਹਿੰਦੇ ਵੀ ਹੁਣ ਮੁਸ਼ਕਿਲ ਹੋ ਰਿਹਾ ਆ ਵੀ ਹਰ ਇੱਕ ਚੀਜ਼ ਨੂੰ ਡਾਲਰ ਦੇ ਵਿੱਚ ਜਿਹੜਾ ਆ ਉਹ ਵੇਚਿਆ ਜਾਵੇ। ਸੋ ਮਹਿੰਗਾਈ ਦੀ ਮਾਰ, ਇਹ ਸਪਲਾਈ ਚੇਨ ਦੇ ਵਿੱਚ ਜਿਹੜੀ ਪ੍ਰੋਬਲਮ ਆ ਉਸ ਦਾ ਅਸਰ ਜਿਹੜਾ ਆ ਇੱਥੇ ਵੀ ਰੀਟੇਲ ਚੇਨ ਨੂੰ ਇਹਨਾਂ ਨੂੰ ਵੀ ਦੇਖਣ ਨੂੰ ਮਿਲਿਆ ਆ। ਜੀ। ਤੇ ਸਮਾਂ ਜਿਹੜਾ ਉਹ ਸਮਾਪਤ ਸਟਾਕ ਹੈ। ਮਾਰਕੀਟ ਦੀ ਗੱਲ ਵੀ ਕਰਨੀ ਆ ਤੇ ਜੇ ਇਕੋਨਮੀ ਦੀ ਗੱਲ ਕਰਦੇ ਜਾਈਏ, ਰਾਜਕਨਵੀਰ ਸਿੰਘ ਜੀ ਇੱਕ ਜਿਹੜੇ ਪ੍ਰੋਫੈਸਰ ਆ ਜਿਨ੍ਹਾਂ ਨੇ ਇਹ ਕਿਹਾ ਸੀ ਵੀ ਡਾਓ ਜੋਨ ਇੰਡਸਟਰੀਅਲ 20,000 ਪੁਆਇੰਟ ਨੂੰ ਹਿੱਟ ਕਰ ਜਾਊਗਾ, ਉਹਨਾਂ ਨੇ ਹੁਣ ਇਹ ਕਿਹਾ ਵੀ ਸਟਾਕ ਮਾਰਕੀਟ ਦੇ ਵਿੱਚ ਕਾਫੀ ਜ਼ਿਆਦਾ ਕਰੈਕਸ਼ਨ ਆਉਣ ਜਾ ਰਹੀ ਆ। ਉਹਦਾ ਮੇਨ ਕਾਰਨ ਉਹਨਾਂ ਨੇ ਇਹ ਦੱਸਿਆ ਵੀ ਇਨਫਲੇਸ਼ਨ ਆ, ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਹੈਗੀ ਆ ਤੇ ਕਹਿੰਦੇ ਹਾਈਐਸਟ ਲੈਵਲ ਇਨਫਲੇਸ਼ਨ ਆ ਯੂਐਸ ਦੀ ਹਿਸਟਰੀ ਦੇ ਵਿੱਚ ਪਿਛਲੇ 30 ਸਾਲਾਂ ਦੇ ਵਿੱਚ। ਤੇ ਕਹਿੰਦੇ ਹੋ ਸਕਦਾ, ਸੋਚ ਰਹੇ ਆ ਵੀ ਕੂਲ ਡਾਊਨ ਹੋ ਜਾਏ ਸੰਨ 2022 ਦੇ ਵਿੱਚ, ਪਰ ਲੱਗਦਾ ਨਹੀਂ। ਬਾਰਟਨ ਦੇ ਜਿਹੜੇ ਇਹ ਪ੍ਰੋਫੈਸਰ ਹੈਗੇ ਆ ਇਹਨਾਂ ਨੇ ਇਹ ਕਿਹਾ ਆ ਵੀ ਡਾਓ ਜੋਨ ਇੰਡਸਟਰੀਅਲ ਜਿਹੜਾ ਹੁਣ ਉਹਦੇ ਤੇ ਕਾਫੀ ਵੱਡੀ ਕਰੈਕਸ਼ਨ ਹੋਣ ਜਾ ਰਹੀ ਆ। ਜੀ। ਸਟਾਕ ਮਾਰਕੀਟ ਤੇ ਨਜ਼ਰ ਮਾਰਦੇ ਜਾਈਏ, ਡਾਓ ਜੋਨਸ ਅੱਜ 90 ਪੁਆਇੰਟ ਵਧਿਆ, 34,391 ਦੇ ਉੱਤੇ ਬੰਦ ਹੋਇਆ। ਨੈਸਡੈਕ 34 ਪੁਆਇੰਟ ਘਟਿਆ, 14,512 ਤੇ ਬੰਦ ਹੋਇਆ। S&P 7 ਪੁਆਇੰਟ ਵਧਿਆ, 4359 ਦੇ ਉੱਤੇ ਬੰਦ ਹੋਇਆ। 10 ਈਅਰ ਯੀਲਡ 1.54%। ਸੋਨੇ ਦਾ ਭਾਅ $1,730 ਪ੍ਰਤੀ ਆਉਂਸ। ਬਿਟਕੋਇਨ ਦੀ ਕੀਮਤ 42,323 ਤੇ ਰਹੀ। $1 ਦੀ ਕੀਮਤ ਕੈਨੇਡਾ ਦੇ $1 ਤੇ 27 ਸੈਂਟ ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ 74 ਰੁਪਏ ਤੇ 35 ਪੈਸੇ ਦੇ ਬਰਾਬਰ ਰਹੀ ਆ। ਜੀ, ਤੇ ਹੁਣ ਇਜਾਜ਼ਤ ਲੈਂਦੇ ਹਾਂ ਜੀ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।